बिस्मिल्लाहिर्रहमानिर्रहीम अस्सलाम वालेकुम तमाम दोस्तों अज की बैठक में असी खुशामदीद कहने सत बिस्मिल्ला जी आया नूं। दोस्तों साडी अज की वीडियो की जी मेहमान शख्सियत ने उन्हें चाचा अल्लाह रखा जिन्हों का जो मौजूदा पिंड है वो पाकिस्तान की तहसील जफरवाल के एक छोटा जहा पिंड है चिकड़ी। तो दोस्तों इन्हों का जो पुराना पिंड से वो रियासत जम्मू कश्मीर में तहसील सांबा जिला जम्मू के जगतपुर। इस जगतपुर पिंड के आले दुआले किहड़े पिंड सन, इस जगतपुर की रिहाइश किस तरह की सी, उत्थे रहन सहन किस तरह का ही, इन्हों का वसेबा किस तरह का ही, ये सारिया गल्लां अज असीं चाचा अल्लाह रख कोलों पुछांगे। तो आओ फिर दोस्तों मुलाकात करने चाचा अल्लाह रख नाल। यह दोस्तों उन्हों का डेरा जे बाहर हवेली है तो मझ का कट्टा जे माशाअल्लाह बड़ा खूबसूरत कट्टा है। किन्ने दिन का हो गया जे पुत्तर? 2 महीने तो दोस्तों चाचा वाली मझ जी एक गाय। अस्सलाम वालेकुम। सुनाओ क्या हाल जी, ठीक हो? सुनाओ सेहत कैसी है? ते अपना नाम दसो की जे? अल्लाह रखा। ते वालिद साहब का की नाम जे? रुकनदीन। ते दादे होरां दा की नाम है? अली गौहर। जो ए ही केड़ी जगह ते बैठे दे आ, केड़ा पिंड है ये? चिकड़ी। एदे आले दुआले केड़े पिंड जे? मलाकोट पोजा पे नडवाल बलियाल नसराल मोगा शोगा सब कुछ। अच्छा होगा जो एनू केड़ी तहसील लगदी है? इन्हू तहसील लगदी है हुण जफरवाल। ते जिला केड़ा जे? जिला ते हुण नारवाल बन गया। हाँ पहले सियालकोट ही ना। ते किन्नी क अपनी उम्र होगी जे? उम्र हो गई है कोई 17 ने उत्ते ही है। 17 उत्ती हो गई है। हाँ जी जो पाकिस्तान हाँ ते कोई होश है उस वक्त दी तैनूं कोई? आ थोड़ी बहुत सेहत है बचपन दे विच किसी ने गल लो। अच्छा ते ਤੁਹਾਡਾ ਪੁਰਾਣਾ ਪਿੰਡ ਇਹੀ ਹੈ ਜਾਂ ਪਿੱਛੇ ਉਧਰੋਂ ਆਏ ਦਾ ਤੁਸੀਂ? नहीं असीं उधरों आए हैं। ਉਧਰ ਕਿਹੜਾ ਪਿੰਡ ਹੈ ਜੇ? जगतपुर ਤੇ ਜਗਤਪੁਰ ਦੇ ਜਿਹੜੇ ਆਲੇ ਦੁਆਲੇ ਪਿੰਡ ਹਨ ਉਹ ਕਿਹੜੇ ਕਿਹੜੇ ਪਿੰਡ ਹੈ ਜੀ? जगतपुर ਦੇ ਆਲੇ ਦੁਆਲੇ ਨੰਗਾ ਸੀ। ਹਾਂ ਫਿਰ ਨਾਲ ਉਹ ਮਾਜਰਾ ਸੀ ਠੀਕ ਹੈ। ਤੇ ਬੱਲੜ ਚ ਜਵਾਲ ਜੇ ਉਹ। ਅੱਛਾ ਬੱਲੜ ਵਿੱਚ ਜਵਾਲ। ਹਾਂਜੀ ਠੀਕ ਹੈ। ਹਾਂ ਤੇ ਰਾਮਗੜ੍ਹ ਤੁਹਾਡੇ ਕੋਲ ਕਿੰਨਾ ਸੀ? ਰਾਮਗੜ੍ਹ ਸਾਡੇ ਕੋਲ ਕਿ ਆਈ ਸੀ। ਅਬਤਾਲ? ਹਾਂ ਬਤਾਲ ਵੀ ਬਾਬਾ ਜੀ ਸੀ ਕੋਈ 5-7 ਕੋ। 5-7 ਕੋ ਹੈ ਸੀ। ਹਾਂਜੀ ਹਾਂ ਤੇ ਤੁਹਾਡਾ ਡਾਕਖਾਨਾ ਕਿਹੜਾ ਸੀ ਉਸ ਟਾਈਮ? ਇਹ ਨਹੀਂ ਜਮਾਲ ਨਹੀਂ ਯਾਰ। ਹਾਂ ਚਾਚੂ ਪਤਾ ਕੋਈ ਕਿ ਉਸ ਵਕਤ ਲੰਬੜਦਾਰ ਕੌਣ ਸੀ ਪਿੰਡ ਦਾ? ਲੰਮੜਦਾਰ ਰੀਮਾ। ਹਾਂ ਤੇ ਜਿਹੜਾ ਵੱਡਾ ਜ਼ਿਮੀਂਦਾਰ ਸੀ ਉਹ ਕੌਣ ਸੀ? ਉਹ ਵੀ ਰੀਮਾ ਸੀ। ਅੱਛਾ ਦੱਸੋ ਜ਼ਰਾ ਤੁਹਾਡਾ ਪਿੰਡ ਕਿਸ ਤਰ੍ਹਾਂ ਦਾ ਪਿੰਡ ਸੀ, ਉਹਦਾ ਰਹਿਣ ਸਹਿਣ ਕਿਸ ਤਰ੍ਹਾਂ ਦਾ ਸੀ, ਕਿੰਨੀਆਂ ਕੁ ਬੋੜਾਂ ਹਨ, ਕਿੰਨੇ ਕੁ ਦਾਇਰੇ ਹਨ? ਆ ਦਾਇਰਾ ਵੀ ਇੱਕ ਦੋ ਹੋਇਆ ਸੀ। ਅੱਛਾ ਅੰਬਾਂ ਸ਼ਾਮਾਂ ਦੇ ਬੂਟੇ ਬਾਬਾ ਸਨ। ਹਾਂ ਪਿੰਡ ਦੇ ਨਜ਼ਦੀਕ ਬਾਗ ਸ਼ਾਗ ਹੈ ਹਨ। ਬਾਗ ਕਿਹਦਾ ਸੀ? ਬਾਗ ਰੀਮੇ ਦਾ। ਉਹ ਵੀ ਰੀਮੇ ਦਾ ਸੀ? ਉਹ ਵੀ ਰੀਮੇ ਨੰਬਰ ਦਾ। ਅੱਛਾ ਰੀਮਾ ਲੰਬੜ ਸੀ। ਹਾਂਜੀ ਅੱਛਾ ਤੇ ਮਸਜਿਦਾਂ ਕਿੰਨੀਆਂ ਹਜੇ? ਮਸਜਿਦ ਉਸ ਟਾਈਮ ਇੱਕੋ ਹੀ ਸੀ। ਇੱਕ ਹੀ ਮਸਜਿਦ ਸੀ? ਇੱਕੋ ਹੀ। ਕੱਚੀ ਸੀ ਕਿ ਪੱਕੀ? ਉਦੋਂ ਕੱਚੀ ਸੀ। ਉਦੋਂ ਕੱਚੀ। ਹਾਂਜੀ ਤੇ ਕੋਈ ਜਿਹੜਾ ਮੌਲਵੀ ਸਾਹਿਬ ਹੈ ਉਹਨਾਂ ਦਾ ਕੋਈ ਨਾਂ ਯਾਦ ਹੈ? ਮੌਲਵੀ ਪੀਰ ਸੀ ਹੱਸੇ ਸ਼ਾਹ। ਪੀਰ ਹੱਸੇ ਸ਼ਾਹ। ਹਾਂਜੀ ਅੱਛਾ ਉਹ ਥੇ ਮੁਹੰਮਦ ਕਰਾਉਂਦੇ ਰਹੇ ਨੇ? ਮਾਮਦ ਕਰਾਉਂਦੇ। ਠੀਕ ਹੋ ਗਿਆ। ਹਾਂ ਅੱਛਾ ਉੱਥੋਂ ਦੀ ਅਸੀਂ ਗੱਲ ਕਰਾਂਗੇ ਕਿ ਤੁਹਾਡਾ ਪਿੰਡ ਜਿਹੜਾ ਹੈ ਉਹਨੂੰ ਕਿਹੜੀ ਤਹਿਸੀਲ ਲੱਗਦੀ ਸੀ? ਤਹਿਸੀਲ ਉਹਨੂੰ ਸਾਂਬਾ। ਤੇ ਜ਼ਿਲ੍ਹਾ? ਜੰਮੂ। ਜੰਮੂ। ਤੁਹਾਨੂੰ ਕਦੇ ਮੌਕਾ ਮਿਲਿਆ ਕਿ ਸਾਂਬਾ ਦੇਖਣ ਦਾ?
ਨਹੀਂ ਉਹ ਬੱਚੇ ਸਾ ਬੱਚੇ ਸੋਈ ਉਸ ਦੇਖਿਆ ਵੀ ਹੋਏਗਾ ਖਰੇ ਕਿਸੇ ਮਾਂ ਪਿਓ ਨਾਲ ਜਾਂਦੇ ਆ ਤੇ ਪਿੰਡ ਵਿੱਚ ਫਸਲਾਂ ਕਿਹੜੀਆਂ ਹੁੰਦੀਆਂ ਉਸ ਟਾਈਮ? ਉਸ ਟਾਈਮ ਫਸਲਾਂ ਦੀਆਂ ਕਮਾਲ ਹੁੰਦਾ ਸੀ, ਜਵਾਰ ਹੁੰਦੀ ਸੀ, ਉਹ ਮੁੰਜੀਆਂ ਵੀ ਹੁੰਦੀਆਂ ਸੀ ਮਾੜੀਆਂ ਮੋਟੀਆਂ। ਲੋਕ ਛੱਟਾ ਲਾਉਂਦੇ ਰਹੇ ਨੇ। ਉਹ ਇਹ ਲਾਭਾਂ ਲਾਉਣ ਤੇ ਇੱਧਰ ਆਉਣ ਕੇ ਤਗੜੇ ਸੀ ਲੋਕ ਹੋਣ। ਉਧਰ ਵੀ ਛੱਟੇ ਨਾਲ ਪਹਿਲੇ ਰਹਿੰਦੇ ਰਹੇ? ਛੱਟੇ ਨਾਲ ਰਹਿੰਦੇ ਰਹੇ ਨੇ। ਮੈਂ ਸੁਣਿਆ ਕਿ ਜਿੰਨੇ ਵੀ ਬਜ਼ੁਰਗ ਆਏ ਨੇ ਉਹਨਾਂ ਦੱਸਿਆ ਕਿ ਪਹਿਲੇ ਇੱਧਰ ਲੋਕਾਂ ਨੂੰ ਮੰਜੀ ਲਾਉਣ ਦਾ ਨਹੀਂ ਸੀ ਪਤਾ। ਜਦੋਂ ਉਧਰੋਂ ਰਿਆਸਤ 'ਚ ਲੋਕ ਆਏ ਨੇ ਇੱਧਰ, ਉਹ ਪਰਿਓਂ ਲੋਕ ਆਏ ਹਨ ਅੰਦਰ ਵੱਲੋਂ। ਹਾਂਜੀ, ਉਹਨਾਂ ਲੋਕਾਂ ਨੇ ਆਣ ਕੇ ਉਹਨੂੰ ਜਾਚ ਦੱਸੀ ਹੈ। ਹਾਂ, ਫੇਰ ਜਾਚ ਆਈ ਹੈ। ਜਾਚ ਦੱਸੀ ਹੈ। ਬਿਲਕੁਲ। ਹਾਂ। ਅੱਛਾ, ਜੋ ਮੇਲਾ ਹੁੰਦਾ ਸੀ ਪਿੰਡ 'ਚ ਕੋਈ? ਨਹੀਂ, ਮੇਲਾ ਕੋਈ ਨਹੀਂ। ਤੇ ਆਲੇ ਦੁਆਲੇ ਕੋਈ ਮੇਲਾ ਹੁੰਦਾ ਹੈ? ਆਲੇ ਮੈਂ ਦੁਆਲੇ ਉੱਥੇ ਖਿੰਝ ਹੁੰਦੀ ਸੀ ਕੰਦਰਾਲ 7-8 ਦਿਨ ਰਹਿੰਦੀ ਰਹੀ ਹੈ। ਅੱਛਾ, ਹਾਂਜੀ, 7-8 ਦਿਨ ਲਗਾਤਾਰ ਬੜੇ ਪਹਿਲਵਾਨ ਹੁੰਦੇ ਰਹੇ। ਬਾਬਾ ਚੰਬਲਾਲ ਤੋਂ ਕਿੰਨਾ ਕੁ ਦੂਰ ਸੀ? ਚੰਬਲਾਲ ਨਜ਼ਦੀਕ ਸੀ। ਉਹ ਇੱਥੋਂ ਵੀ ਹੁਣ ਇਹੋ ਜਿਹਾ ਫੈਸਲਾ ਸਾਡਾ 8-7 ਕੋ ਉੱਥੋਂ ਹੋਣ ਦੇ ਨਜ਼ਦੀਕ ਸੀ। ਉੱਥੋਂ ਨਜ਼ਦੀਕ ਹੀ। ਆਹੋ। ਤੇ ਕਦੇ ਪਹਿਲੇ ਮੌਕਾ ਮਿਲਿਆ 47 ਤੋਂ ਪਹਿਲੇ ਬਾਬੇ ਦਾ ਮੇਲਾ ਦੇਖਣ ਦਾ? ਨਹੀਂ ਗਏ ਮੇਲੇ? ਨਹੀਂ ਗਏ। ਠੀਕ ਹੋ ਗਿਆ। ਹਾਂ। ਤੇ ਪਿੰਡ 'ਚ ਦੁਕਾਨ ਆਈ ਕੋਈ? ਪਿੰਡ 'ਚ ਦੁਕਾਨ ਆ ਸੀ। ਉਹ ਕਿਹਨੇ ਪਾਈ? ਭਾਈ ਸ਼ਾਹ ਨੇ। ਭਾਈ ਸ਼ਾਹ? ਨਾ, ਭਾਈ ਸ਼ਾਹ ਮੁਸਲਮਾਨ ਸੀ? ਫਕੀਰ ਸੀ। ਆਹੋ, ਫਕੀਰ ਸੀ। ਅੱਛਾ, ਸਾਨੂੰ ਦੱਸੋ ਜ਼ਰਾ ਕਿ ਪਿੰਡ ਵਿੱਚ ਉਹ ਇੱਕ ਤਾਂ ਦੁਕਾਨ ਪਾਈ ਦੀ ਸੀ ਭਾਈ ਸ਼ਾਹ ਨੇ। ਹਾਂ। ਤੇ ਲੋਹਾਰ ਦਾ ਕੀ ਨਾਂ ਸੀ? ਜਿਹੜਾ ਲੋਹਾਰ ਸੀ ਪਿੰਡ ਦਾ? ਉਹ ਨਹੀਂ ਜਾਣਦੇ। ਨਾਈ ਦਾ ਕੀ ਨਾਂ ਸੀ? ਨਾਈ ਵੀ ਨਹੀਂ ਜਾਣਦੇ। ਨਾਈ ਵੀ ਨਹੀਂ ਜਾਣਦੇ। ਨਾ। ਤੇ ਪੈਸੇ ਕਿਹੜੇ ਚੱਲਦੇ ਹਾਂ ਉਦੋਂ? ਪੈਸੇ ਤੋਂ ਪੁਰਾਣੇ ਦੌਰ ਦੇ ਹਨ ਛੋਟੇ ਪੈਸੇ। ਹਾਂ। ਉਹਨੂੰ ਕੀ ਆਖਦੇ ਨੇ ਇਹਨਾਂ ਨੂੰ? ਟੋਏ ਪੈਸੇ ਆਖਦੇ ਨੇ। ਟੋਏ ਪੈਸੇ, ਠੀਕ ਹੈ। ਅੱਛਾ, ਤੇ ਦੱਸੋ ਜਰਾ ਸਾਨੂੰ ਕਿ ਪਿੰਡ ਤੁਹਾਡੇ 'ਚ ਕਿਸੇ ਇੱਕ ਬੰਦੇ ਕੋਲ ਸਾਈਕਲ ਹੈ ਸੀ? ਉਸ ਟਾਈਮ ਮੇਰੇ ਖਿਆਲ ਕਿਸੇ ਕੋਲ ਵੀ ਨਹੀਂ ਸੀ। ਤੇ ਜਿਸ ਤਰ੍ਹਾਂ ਤੁਸੀਂ ਹੁਣ ਟੋਕੇ ਤੇ ਬਿਜਲੀ ਵਾਲੇ ਤੇ ਪੱਠੇ ਕੁਤਰ ਕੇ ਆਏ ਹੋ 80 ਸਾਲ ਦੀ ਉਮਰ ਦੇ ਵਿੱਚ ਵੀ, ਆਹੋ, ਤੇ ਉਸ ਵਕਤ ਪੱਠੇ ਕਾਹਦੇ ਕੁਤਰਦੇ ਰਹੇ ਹੋ? ਉਹ ਹੱਥ ਵਾਲਾ ਟੋਕਾ ਦਾ ਥੱਲੇ ਲਾਇਆ ਜਾਂਦਾ ਸੀ, ਲੱਕੜੀ ਦਾ ਗੱਡਿਆ ਜਾਂਦਾ ਸੀ। ਅੱਛਾ, ਉਹਦੇ ਤੇ ਕੁਤਰਦੇ ਰਹੇ ਹਾਂ। ਥੱਲੇ ਮੁੰਡੀ ਲਾਈ? ਮੁੰਡੀ ਲਾ ਕੇ। ਅੱਛਾ। ਹਾਂਜੀ। ਪਿੰਡ ਵਿੱਚ ਟੋਕਾ ਮਸ਼ੀਨ ਆਈ ਕੋਈ? ਕੋਈ ਨਹੀਂ। ਕੋਈ ਤੇ ਗੇਅਰ ਕਿਸ ਲਾਇਆ ਦਾ ਹੈ? ਗੇਅਰ ਵੀ ਮੇਰਾ ਖਿਆਲ ਲਾਇਆ ਦਾ ਸੀ ਉਹਨੂੰ ਰੀਮੇ ਲੰਬਣ ਨੇ। ਰੀਮੇ ਲੰਬਣ ਨੇ ਲਾਇਆ ਦਾ। ਨਾ। ਤੇ ਗੱਡੇ ਕਿੰਨੇ ਕੁ ਪਿੰਡ 'ਚ? ਗੱਡਾ ਵੀ ਉਹਨਾਂ ਦਾ ਸੀ। ਇੱਕ ਹੀ ਗੱਡਾ ਸੀ? ਇੱਕ ਹੀ ਗੱਡਾ ਸੀ। ਅੱਛਾ, ਬਾਗ ਵੀ ਉਹਨਾਂ ਦਾ ਸੀ, ਗੱਡਾ ਵੀ ਉਹਨਾਂ ਦਾ ਸੀ? ਹਾਂਜੀ। ਤੇ ਛੱਪੜ ਕਿੰਨੇ ਹਾਂ ਪਿੰਡ 'ਚ? ਛੱਪੜ ਇੱਕ ਹੋ ਗਏ। ਪਿੰਡ ਦੇ ਕਿਹੜੇ ਪਾਸੇ ਸੀ? ਉਹ ਦੋਨਾਂ ਪਿੰਡਾਂ ਦੇ ਦਰਮਿਆਨ। ਅੱਛਾ, ਤੁਹਾਡਾ ਪਿੰਡ ਜਿਹੜਾ ਸੀ ਉਹ ਤੇ ਸੀ ਜਗਤਪੁਰ? ਹਾਂਜੀ। ਤੇ ਦੂਸਰਾ ਪਿੰਡ ਕਿਹੜਾ ਸੀ? ਨਾਲ ਮਾਜਰਾ ਸੀ, ਸਿਰਫ ਛੱਪੜ ਗਏ ਸੀ ਵਿੱਚ ਉਹਦੀ, ਬਾਕੀ ਜੋ ਪਿੰਡ ਜਗਤਪੁਰ ਤੇ ਮਾਜਰਾ ਦੋਏ ਇਕੱਠੇ ਹਨ, ਵਿੱਚ ਸਿਰਫ ਛੱਪੜ ਹੈ? ਛੱਪੜ ਹੈ। ਅੱਛਾ, ਤੇ ਉਹ ਛੱਪੜ ਜਿਹੜਾ ਉਹ ਤੂੰ ਕੀ ਕੰਮ ਲੈਂਦੇ ਰਹੇ ਨੇ ਪਿੰਡ ਵਾਲੇ? ਬਸ ਕੰਮ ਇਹੋ ਹੀ ਉਸ ਟਾਈਮ ਪਾਣੀ ਡਾਣਾ ਮਾਲ ਨੂੰ। ਹਾਂ। ਉਸੇ ਨਹਾਲ ਨੂੰ ਲੈਣੇ। ਠੀਕ ਹੈ। ਹੋਰ ਉੱਥੋਂ ਦਾ ਕੀ ਕੰਮ ਲੈਣਾ ਸੀ? ਕੋਈ ਮੱਛੀ ਹੋਣੀ ਉਹ ਫੜ ਲੈਣੀ। ਤੇ ਪੀਣ ਵਾਸਤੇ ਪਾਣੀ ਕਿੱਥੋਂ ਇਸਤੇਮਾਲ ਕਰਦੇ? ਪਾਣੀ ਪੀਣ ਵਾਸਤੇ ਖੂਹੀਆਂ ਹੁੰਦੀਆਂ ਹਨ। ਉਹ ਕਿੰਨੀਆਂ ਖੂਹੀਆਂ ਹਨ? ਉਹ ਕੋਈ 2 ਜਗਤਪੁਰ ਹਨ। ਅੱਛਾ। ਇੰਨੀਆਂ ਕਿ ਮਾਜਰੇ ਹਨ। ਤੇ ਜਿਹੜੀ ਜਗਤਪੁਰ ਖੂਹੀਆਂ ਹਨ ਉਹਨਾਂ ਦੀ ਕੀ ਹਾਲ ਸੀ ਵੀ ਉਹ ਕਿਹਦੇ ਨਾਂ ਤੋਂ ਮਸ਼ਹੂਰ ਹਨ ਕਿ ਫਲਾਣੀ ਹੁੰਦੀਆਂ ਨੇ ਦਰਿਆ ਵਾਲੀ ਖੂਹੀ? ਆਹੋ, ਦਰਿਆ ਵਾਲੀ ਖੂਹੀ। ਅੱਛਾ, ਠੀਕ ਹੋ ਗਿਆ। ਅੱਛਾ, ਤੇ ਜਦੋਂ ਤੁਸੀਂ ਉੱਥੋਂ ਇੱਧਰ ਆਏ ਹੋ, ਹਾਂਜੀ, ਤੇ ਤੁਹਾਨੂੰ ਕੋਈ ਨਕਸ਼ਾ ਬਿਆਨ ਕਰੋ ਕਿ ਕਿਸ ਤਰ੍ਹਾਂ ਕੀ ਤੁਹਾਡੇ ਤੇ ਬੀਤੀ ਜਰਾ, ਕਿਸ ਤਰ੍ਹਾਂ ਆਏ ਹੋ ਤੁਸੀਂ? ਉਹ ਜੀ ਇਸ ਤਰ੍ਹਾਂ ਆਇਆ ਬਈ, ਉਹ ਲੱਗ ਗਿਆ ਵੀ ਜੇ ਆ ਗਿਆ ਜੀ, ਜਥਾ ਆ ਗਿਆ। ਹਾਂ। ਉਹ ਰਾਤ ਦਾ ਟਾਈਮ ਸੀ। ਹਾਂ। ਲੋਕ ਜਿਹੜੇ ਨੱਸ ਪਏ। ਅੱਛਾ। ਉਹ ਕੋਈ ਜਿਹਨੂੰ ਕੋਈ ਚੀਜ਼ ਨੇੜੇ ਹਨ, ਅਸੀਂ ਸਾਡੇ ਤੋਂ ਬਸੰਤਰੀ ਸੀ ਨਾ ਅੱਗੇ। ਹਾਂ। ਉਹ ਕੋਈ ਚੀਜ਼ ਜਿਹੜੀ ਕੋਈ ਫੜੋ ਗਈ, ਫੜ ਲਈ, ਜੇ ਕੋਈ ਡੰਗਰ ਬੱਛਾ ਇੱਕ ਲਿਆ। ਹਾਂ। ਤੇ ਉਹ ਇਸ ਤਰ੍ਹਾਂ ਪਾਰ ਲੰਘ ਗਏ। ਅੱਛਾ। ਹਾਂ। ਤੇ ਕਿੰਨੀ ਕੁ ਦੇਰ ਲੱਗੀ ਸੀ ਇੱਥੇ ਤੱਕ ਪਹੁੰਚਣ ਲੱਗਿਆ? ਦੇਰ ਲੱਗ ਗਈ ਸੀ, ਕੋਈ ਪੈਦਲ ਹੀ ਆਉਣਾ ਸੀ, ਮਾਲ ਬੱਚੇ ਨਾਲ ਕੋਈ ਚੀਜ਼ ਸਭ ਚੁੱਕੀ ਸੀ। ਸਾਰਾ ਸਮਾਨ ਲੈ ਕੇ ਆਏ ਹੋ ਜਾਂ ਕੁਝ? ਸਾਰਾ ਕੀ ਲਿਆਉਣਾ ਸੀ ਉਸ ਵੇਲੇ ਤੇ ਇਹੋ ਸੀ ਬਈ ਉਹ ਰਾਤੀ ਹੱਲਾ ਪਿਆ। ਫਿਰ ਨੱਸੋ ਕੇ ਥੋੜਾ ਬਹੁਤਾ ਕੋਈ ਸਮਾਨ ਕੋਈ ਚੁੱਕ ਲਿਆ, ਤੇ ਬਾਕੀ ਰਹਿ ਗਿਆ ਉੱਥੇ। ਡਾਇਰੈਕਟ ਫਿਰ ਐਸੇ ਪਿੰਡ 'ਚ ਆਏ ਹੋ ਜਾਂ ਕਿਤੇ ਪਹਿਲੇ? ਡਾਇਰੈਕਟ ਨਡਵਾਲ ਆਏ। ਪਹਿਲੇ ਨਡਵਾਲ ਡੇਰਾ ਲਾਇਆ। ਅੱਛਾ, ਫਿਰ ਇੱਥੇ ਆਏ। ਤੇ ਇੱਥੇ ਕੋਈ ਰਿਸ਼ਤੇਦਾਰ ਸੀ ਪਹਿਲੇ? ਨਹੀਂ, ਇੱਥੇ ਕੋਈ ਰਿਸ਼ਤੇਦਾਰ ਨਹੀਂ ਸੀ। ਤੇ ਪਹਿਲੇ ਕਦੇ ਆਉਣ ਜਾਣ ਇੱਧਰ ਹੋਇਆ ਸੀ ਕਦੇ ਪਹਿਲੇ 47? ਨਹੀਂ, ਕੋਈ ਰਿਸ਼ਤੇਦਾਰੀ ਹੈ ਨਹੀਂ? ਰਿਸ਼ਤੇਦਾਰੀ ਹੈ ਸੀ, ਮੇਰੇ ਨਾਨਕੇ ਨਡਵਾਲ ਨੇ। ਤੁਹਾਡੇ ਨਾਨਕੇ ਨਡਵਾਲ ਨੇ? ਨਡਵਾਲ ਹੀ ਆਣ ਕੇ ਰਹੇ ਹਾਂ। ਅੱਛਾ। ਉਹ ਫਿਰ ਉੱਥੇ ਮਹੀਨ ਨਡਵਾਲ ਰਹੇ ਤੇ ਜ਼ਮੀਨ ਲਾਟ ਕਰਾ ਲਈ। ਇੱਥੇ ਆ ਹਿੰਦੂਆਂ ਦਾ ਪਿੰਡ ਸੀ। ਇਹ ਪਿੰਡ ਹਿੰਦੂਆਂ ਦਾ ਸੀ? ਹਿੰਦੂਆਂ ਦਾ ਸੀ। ਇੱਥੋਂ ਜ਼ਮੀਨ ਲਾਟ ਹੁੰਦੀ ਸੀ, ਉਸੇ ਜ਼ਮੀਨ ਨਹੀਂ ਸੀ ਹੁੰਦੀ ਸਾਨੂੰ ਲਾਟ। ਉਸੇ ਫਿਰ ਜ਼ਮੀਨ ਲਾਟ ਕਰਾਈ ਤੇ ਉਹ ਉੱਥੇ ਰਹਿੰਦੇ ਰਹੇ। ਉਹ ਇੱਕ ਘਰ ਫਾਲਤੂ ਸੀ ਇਹੋ ਜਿਹੜਾ, ਉਹਨੇ ਦੱਸਦਾ ਨਹੀਂ ਤੂੰ, ਉੱਧਰ
ਆ ਮੁੰਡਾ ਕਾਦਰ ਕਾਦਰ ਇਹਨਾਂ ਦਾ ਹਿਸਾਬ ਕਿਤਾਬ ਸੀ। ਉੱਥੇ ਇਹਨਾਂ ਦੀ ਦਾਦੀ ਸੀ ਨਾ ਜਿਹੜੀ, ਹਾਂਜੀ, ਉਹ ਉੱਥੇ ਰਹਿੰਦੀ ਸੀ। ਅੱਛਾ। ਤੇ ਉਹ ਘਰ ਵਾਹਵਾ ਖੁੱਲ੍ਹਾ ਸੀ ਫਾਲਤੂ, ਉੱਥੇ ਅਸੀਂ ਲਾਪੇ ਰਹਿਣ। ਇਹ ਕਲਮ ਕੁਲੀ ਕੇ ਉੱਥੇ ਰਹਿੰਦੀ ਸੀ। ਅੱਛਾ। ਤੇ ਉਹ ਮਾਲਕ ਦਾ ਮਰ ਗਿਆ। ਉਹ ਅਸੀਂ ਫਿਰ ਉੱਥੇ ਵਾਹਵਾ ਚੱਲ ਰਹੇ ਹਾਂ। ਉਧਰ ਕਿੰਨੀ ਕੁ ਜ਼ਮੀਨ ਸੀ ਬਾਪੂ ਕੋਲ? ਉਧਰ ਜ਼ਮੀਨ ਹੋਏਗੀ ਕੋਈ ਇਹ 12-14 ਕਿੱਲੇ ਹੋਏਗੀ। ਤੇ ਫਿਰ ਇੱਧਰ ਕਿੰਨੀ ਕੁ ਮਿਲੀ? 12.5। ਇੱਧਰ ਫਿਰ 12.5 ਮਿਲ ਗਈ। 12.5 ਮਿਲ। ਠੀਕ ਹੋ ਗਿਆ। ਤੇ ਨਾਨਕੇ ਤੁਹਾਡੇ ਇੱਥੇ ਹਨ ਨੰਦਵਾਲ? ਨੰਦਵਾਲ। ਠੀਕ ਹੋ ਗਿਆ। ਅੱਛਾ, ਉਹ ਵਕਤ ਚੰਗਾ ਸੀ ਕਿ ਚੰਗਾ ਸੀ? ਵਕਤ ਉਹ ਹੀ ਚੰਗਾ ਸੀ। ਕਿਸ ਤਰ੍ਹਾਂ? ਉਹ ਵੇਲੇ ਹਿਸਾਬ ਇਹ ਸੀ ਵੀ ਕਿਸੇ ਨੂੰ ਐਡਾ ਕੋਈ ਦੁੱਖ ਪੀੜ ਨਹੀਂ ਸੀ ਕਿਸੇ ਦੀ, ਵੀ ਇਹਨੂੰ ਇਹ ਕਰੀਏ ਇਹਨੂੰ ਇਹ ਕਰੀਏ। ਤੇ ਉਂਝ ਲੋਕ ਗਰੀਬ ਸੀ ਮੁਲਕ ਸਾਰਾ ਹੀ ਉਦੋਂ, ਤੇ ਉਂਝ ਕਿਸੇ ਦਾ ਦੁੱਖ ਹੈ ਨਹੀਂ ਸੀ। ਹੁਣ ਇਹ ਆ ਵੀ ਲੋਕ ਬਖਤਾਵਰ ਬੜੇ ਨੇ, ਤੇ ਉਂਝ ਢਿੱਡੂ ਕੋੜ ਹੈ ਕਾਲੇ ਨੇ। ਠੀਕ ਹੈ। ਤੇ ਉਸ ਵੇਲੇ ਇਹ ਨਹੀਂ ਸੀ ਵੀ ਲੋਕ ਬਾਹਰ ਨੂੰ ਥੜੇ ਹੋਣੇ, ਚੌਂਕ ਹੋਣੇ, ਉੱਥੇ ਬੰਦਿਆਂ ਨੇ ਸ਼ਾਮ ਨੂੰ ਬਹਿਣਾ ਹੁੱਕੇ, ਮੈਂ ਵੀ ਲੈਣ ਦਾ, ਦੂਏ ਵੀ ਲੈਣ ਦਾ, ਤਰੀਏ ਵੀ ਲੈਣ ਦਾ, ਤੇ ਜੇ ਤੇਰੀ ਅੱਧੀ ਰਾਤ ਤੇਰੀ ਉਸੇ ਕੇ ਪਛਾਵਾ ਮਾਰ ਦੇਣਾ। ਤੇ ਹੁਣ ਵਕਤ ਇਹ ਆ ਬਈ ਆਪਣੇ ਘਰ ਕੇ ਬਹਿਣਾ ਤੇ ਆਪਣੇ ਕੋ ਉੱਠਣਾ। ਜੇ ਕੋਈ ਕੰਮ ਜਾਣਾ ਤੇ ਉੱਥੋਂ ਆਪਣੇ ਘਰੋਂ ਕੇ ਬਾਹਰ ਤੁਰ ਜਾਣਾ, ਫਿਰ ਸਿੱਧਾ ਆਪਣੇ ਘਰ ਹੀ ਆਉਣਾ। ਤੁਹਾਡੇ ਪਿੰਡ 'ਚ ਰੇਡੂਆ ਕਿਸੇ ਕੋਲ ਨਹੀਂ? ਕੋਈ ਨਹੀਂ ਉਹ ਵੇਲੇ। ਅੱਛਾ, ਰੇਡੂ ਨਹੀਂ। ਬਚਪਨ ਦਾ ਟਾਈਮ ਸੀ ਨਾ। ਹਾਂਜੀ। ਤੇ ਐਡਾ ਮਾਲੂਮਾਤ ਤੇ ਫਿਰ ਮੈਨੂੰ ਵੀ ਨਹੀਂ ਨਾ ਉਸ ਟਾਈਮ ਦੀ। ਠੀਕ ਹੈ। ਤੇ ਉਹ ਸਿਹਤ ਜਾਨੀ ਹੈ ਵੀ ਅਸੀਂ ਉੱਧਰੋਂ ਰਾਤ ਦੇ ਟਾਈਮ ਆਇਆ ਹਾਂ। ਇੱਕ ਲੇਲਾ ਸੀ ਸਾਡੇ ਕੋਲ ਕੁਰਬਾਨੀ ਦਾ ਰੱਖਿਆ ਦਾ। ਠੀਕ ਹੈ। ਤੇ ਉਸ ਵੇਲੇ ਮੈਂ ਦੌੜਦਾ ਭੱਜਦਾ ਹਾਂ। ਠੀਕ ਹੈ। ਤੇ ਉਹ ਮੈਂ ਫੜਿਆ ਸੀ, ਕੁੜਤਾ ਇੱਕੋ ਸੀ ਗੱਲ। ਠੀਕ ਹੈ। ਥੱਲੇ ਕਾਸ਼ਾ ਕੁਸ਼ਾ ਕੋਈ ਨਹੀਂ। ਹਾਂਜੀ। ਤੇ ਉਹ ਮੈਂ ਲੇਲਾ ਫੜਿਆ ਦਾ ਸੀ, ਨਾਲ ਬਾਕੀ ਜੀ ਕੋਈ ਡੰਗਰ ਰੱਖਿਆ ਦਾ, ਕੋਈ ਕਿਸੇ ਤਰ੍ਹਾਂ ਦੇ ਐ ਬਸੰਤ ਦੇ ਵਿੱਚ ਖੇਡਦੇ ਮਲਦੇ ਆ ਗਏ ਸੀ। ਠੀਕ ਹੈ। ਚਾਚੂ, ਇਹ ਸਾਡੀ ਜਿਹੜੀ ਗੱਲਬਾਤ ਹੈ, ਇਹ ਤੁਹਾਡੇ ਪੁਰਾਣੇ ਪਿੰਡ ਵਾਲਾ ਕੋਈ ਬੰਦਾ ਸੁਣਦਾ ਹੋਏ, ਕੋਈ ਜਿਹਨਾਂ ਦੇ ਤੁਸੀਂ ਉੱਥੇ ਨਾਂ ਲਏ ਨੇ ਲੋਕਾਂ ਦੇ, ਉਹਨਾਂ ਦਾ ਕੋਈ ਔਲਾਦ ਸੁਣਦੀ ਹੋਏ, ਕੋਈ ਰਿਸ਼ਤੇਦਾਰ ਸੁਣਦਾ ਹੋਏ, ਕੋਈ ਆਲੇ ਦੁਆਲੇ ਦੇ ਪਿੰਡਾਂ ਦਾ ਸੁਣਦਾ ਹੋਏ, ਹਾਂਜੀ, ਤੇ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਉਹਨਾਂ ਨੂੰ ਦੇਣਾ ਚਾਹੁੰਦੇ ਹਾਂ ਮੈਂ ਬਸ ਠੀਕ ਠਾਕ ਹੈ। ਜੋ ਵੀ ਪਿਛਲਾ ਲੋਕਾਂ ਨੇ ਦੇਖਿਆ ਸੁਣਿਆ, ਅੱਗੋਂ ਵੀ ਜੋ ਮਾਹੌਲ ਆਇਆ ਦਾ ਉਹ ਸਹੀ ਹੈ। ਮੇਰੀ ਤਰਫ ਸਲਾਮ। ਠੀਕ ਹੋ ਗਿਆ। ਚਾਚੂ, ਬਹੁਤ ਸ਼ੁਕਰੀਆ। ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ। ਸਾਨੂੰ ਤੁਸੀਂ ਬੜੀਆਂ ਮਾਲੂਮਾਤੀ ਗੱਲਾਂ ਦੱਸੀਆਂ, ਔਰ ਅਸੀਂ ਅੱਲਾਹ ਤਾਲਾ ਦਾ ਸ਼ੁਕਰ ਅਦਾ ਕਰਦੇ ਹਾਂ ਕਿ ਤੁਹਾਨੂੰ ਇੰਨੀ ਉਮਰ ਦੇ ਵਿੱਚ ਵੀ ਉਹਨਾਂ ਨੇ ਸਿਹਤਮੰਦ ਰੱਖੇ ਦਾ ਹੈ। ਅਸੀਂ ਅੱਲਾਹ ਪਾਕ ਅੱਗੇ ਦੁਆ ਕਰਾਂਗੇ ਕਿ ਤੁਹਾਨੂੰ ਅੱਲਾਹ ਪਾਕ ਹਮੇਸ਼ਾ ਵਾਸਤੇ ਸਿਹਤਮੰਦ ਹੀ ਰੱਖੇ। ਚਾਚੂ, ਬਹੁਤ ਸ਼ੁਕਰੀਆ, ਮਿਹਰਬਾਨੀ।